ਕੈਨੇਡਾ ਵਿਖੇ ਕਰਵਾਇਆ ਗਿਆ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਮਾਗਮ। ਅਮਰੀਕਾ ਵਿਖੇ ਲਾਈ ਗਈ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਪ੍ਰਦਰਸ਼ਨੀ। ਜੇਲ੍ਹ ਵਿੱਚ ਬੰਦ ਭਾਰਤ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਹੋਰ ਵੀਡੀਓ ਵਾਇਰਲ। ਖਾਲਿਸਤਾਨ ਦੇ ਸੰਘਰਸ਼ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਜਰ ਦਾ ਪਹਿਲਾ ਸ਼ਹੀਦੀ ਦਿਹਾੜਾ ਸਮਾਗਮ ਕੈਨੇਡਾ ਵਿਖੇ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਕਰਵਾਇਆ ਗਿਆ। ਇਸ ਮੌਕੇ ਪੰਥਕ ਦੀਵਾਨ ਸਜਾਏ ਗਏ, ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਹੋਈਆਂ। ਉਪਰੰਤ ਸਿੱਖ ਆਗੂਆਂ ਨੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਦਾ ਵਾਅਦਾ ਕੀਤਾ ਤੇ ਕਿਹਾ ਕਿ ਉਹਨਾਂ ਦੀ ਸ਼ਹੀਦੀ ਨੂੰ ਯਾਦ ਰੱਖਦਿਆਂ ਇਸ ਸੰਘਰਸ਼ ਵਿੱਚ ਸਫਲਤਾ ਹਾਸਲ ਕਰਕੇ ਰਹਾਂਗੇ। ਸਿੱਖ ਆਗੂਆਂ ਨੇ ਕਿਹਾ ਕਿ ਭਾਈ ਨਿੱਜਰ ਇੱਕ ਚੰਗੇ ਕਿਰਦਾਰ ਦੇ ਧਾਰਨੀ ਸਨ। ਅਸੀਂ ਜੋ ਸੰਘਰਸ਼ ਲੜ ਰਹੇ ਹਾਂ ਇਹ ਕਿਰਦਾਰ ਦੀ ਹੀ ਲੜਾਈ ਹੈ, ਇਹ ਧਰਮ ਯੁੱਧ ਹੈ ਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਨੇ ਸਿੱਖਾਂ ਦੇ ਕੌਮੀ ਘਰ ਦੇ ਸੰਘਰਸ਼ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਹੈ। ਔਰ ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ, ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਇਹ ਸਭ ਨਾਲ ਜਦੋਂ ਅਸੀਂ ਜੋੜ ਕੇ ਦੇਖਦੇ ਤੇ ਫਿਰ ਇੱਕ ਪਾਸੇ ਬੇਸ਼ੱਕ ਜਿਵੇਂ ਭਾਈ ਮਨਿੰਦਰ ਸਿੰਘ ਜੀ ਨੇ ਕਿਹਾ ਕਿ ਵਿਰਾਗ ਦੇ ਵਿੱਚ ਮਨ ਭਰਦਾ, ਪਰ ਜਦੋਂ ਅਸੀਂ ਇਸ ਰਸਤੇ ਵੱਲ ਦੇਖਦੇ ਹਾਂ ਤੇ ਫਿਰ ਇਹ ਗੁਰੂ ਦੇ ਅੱਗੇ ਸਿੱਖ ਮੰਗਦਾ ਸੀ। 18ਵੀਂ ਸਦੀ 'ਚ ਵੀ ਸਾਡੇ ਦੋ ਦਾਅਵੇ, ਇੱਕ ਤਾਂ ਪਾਤਸ਼ਾਹੀ ਦਾਅਵਾ ਹੈ, ਇਸ ਬਾਰੇ ਕੋਈ ਭੁਲੇਖਾ ਨਾ ਹੋਏ ਕਿ ਲੜਾਈ ਸਾਡੀ ਖਾਲਿਸਤਾਨ ਦੀ ਹੈ, ਔਰ ਇਹੀ ਅਰਦਾਸਾ ਅਕਾਲ ਤਖਤ ਤੇ ਬਾਬਾ ਗੁਰਬਖਸ਼ ਸਿੰਘ ਔਰ ਉਹਨਾਂ ਦੇ ਸਾਥੀ ਸਿੰਘਾਂ ਨੇ ਸੋਧਿਆ ਸੀ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ। ਦੱਖਣ ਤੋਂ ਆਉਣ ਵਾਲੇ ਮਰਹੱਟੇ, ਪੱਛਮ ਤੋਂ ਆਉਣ ਵਾਲੇ ਸਾਰੇ ਹਮਲਾਵਰ, ਕਿ ਇਹ ਸਾਡੀ ਪੰਜਾਬ ਦੀ ਧਰਤੀ, ਉਹ ਧਰਤੀ ਜਿਸ ਪ੍ਰਥਾਏ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਇਹ ਸਾਡੇ ਰਿਸੋਰਸਿਸ ਨੇ, ਸਾਡੀ ਦੌਲਤ ਹੈ, ਇਸ ਨੂੰ ਅਸੀਂ ਦੱਖਣ ਪੱਛਮ ਤੋਂ ਆਉਣ ਵਾਲਿਆਂ ਨੂੰ ਨਹੀਂ ਲੁੱਟਣ ਦਿਆਂਗੇ। ਔਰ ਉਹਦਾ ਇੱਕੋ ਹੀ ਤਰੀਕਾ ਹੈ ਕਿ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ। ਜੇ ਇਸ ਰਸਤੇ ਤੇ ਤੁਰਦੇ ਆ ਸ਼ਹਾਦਤ ਮਿਲਦੀ ਹੈ ਤੇ ਫਿਰ ਇਹ ਗੁਰੂ ਦੀ ਗੋਦ ਹੈ। ਤੇ ਜੇ ਅਸੀਂ ਜਿੱਤਦੇ ਹਾਂ, ਨਿਸ਼ਚੈ ਕਰ ਆਪਣੀ ਜੀਤ ਕਰੋ, ਇਸ ਫੇਥ ਦੇ ਨਾਲ ਕਿ ਅਸੀਂ ਜੰਗ ਦੇ ਮੈਦਾਨ ਦੇ ਵਿੱਚ ਅਸੀਂ ਮੁਗਲਿਆ ਸਾਮਰਾਜ ਦੀ ਸਫ ਵਲੇਟੀ, ਅਸੀਂ ਅਫਗਾਨ ਧਾੜਵੀਆਂ ਨੂੰ ਦਰਾ ਖੈਬਰ ਦੇ ਪਾਰ ਧੱਕਿਆ, ਅਸੀਂ ਬ੍ਰਿਟਿਸ਼ ਕਲੋਨੀਅਲਸ ਨੂੰ 7 ਸਮੁੰਦਰ ਪਾਰ ਕਰਵਾਏ, ਔਰ ਅੱਜ ਭਾਰਤ ਦੀ ਇਹ ਹਕੂਮਤ ਗੋਡਿਆਂ ਪਰਨੇ ਸਿੱਖਾਂ ਨੇ ਲੈ ਆਂਦੀ ਹੈ। ਅੱਜ ਇਹਨਾਂ 40 ਵਰਿਆਂ ਦੇ ਵਿੱਚ ਭਾਈ ਹਰਦੀਪ ਸਿੰਘ ਦੀ ਸ਼ਹਾਦਤ ਤੋਂ ਬਾਅਦ ਕ੍ਰਿਸ਼ਮਾ ਹੋਇਆ। ਇੰਡੀਆ ਦਾ ਇਮੇਜ ਐਜ਼ ਏ ਰੌਕ ਸਟੇਟ ਅੱਜ ਜਦੋਂ 5 ਆਈਜ਼ ਕੰਟਰੀਜ਼ ਦੀ ਅਸੀਂ ਗੱਲ ਕਰਦੇ ਹਾਂ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਕਿਵੇਂ ਉਹਨਾਂ ਦੇ ਇੰਟੈਲੀਜੈਂਸ ਚੀਫ ਪਾਲੋ ਆਲਟੋ ਕੈਲੀਫੋਰਨੀਆ 'ਚ ਮਿਲਦੇ ਨੇ, ਇੰਡੀਆ ਨੂੰ ਜਵਾਬਦੇਹ ਬਣਾਇਆ ਜਾਂਦਾ ਹੈ। ਕਦੇ ਅਸੀਂ ਇਹਨਾਂ 4 ਦਹਾਕਿਆਂ 'ਚ ਇੱਕ ਐਕਟਿਵਿਸਟ ਹੋਣ ਦੇ ਨਾਤੇ ਮੈਂ ਕਹਿ ਸਕਦਾ ਅਸੀਂ 1 ਜਾਂ 2 ਲਾਈਨਾਂ ਲਈ ਤਰਸਦੇ ਸੀ ਕਿ ਕੋਈ ਨਿਊਯਾਰਕ ਟਾਈਮ 'ਚ ਛਪ ਜਾਏ, ਕੋਈ ਵਾਸ਼ਿੰਗਟਨ ਪੋਸਟ ਛਪ ਜਾਏ। ਅੱਜ ਤੁਹਾਡਾ ਕੈਨੇਡੀਅਨ ਮੀਡੀਆ ਹੀ ਨਹੀਂ, ABC ਆਸਟ੍ਰੇਲੀਆ, BBC, ਫਾਈਨੈਂਸ਼ੀਅਲ ਟਾਈਮਜ਼, ਵਾਸ਼ਿੰਗਟਨ ਪੋਸਟ, ਯੂ ਨੇਮ ਇਟ, ਦੁਨੀਆ ਦੇ ਵੱਡੇ ਵੱਡੇ ਮੈਗਜ਼ੀਨ, ਉਹਨਾਂ ਦੇ ਵਿੱਚ ਚਰਚਾ ਹੁੰਦੀ ਹੈ ਇੰਡੀਆ ਦਾ ਰੋਗ ਸਟੇਟ ਹੋਣਾ। ਔਰ ਸਿੱਖ ਜਿਨ੍ਹਾਂ ਨੂੰ ਇਹਨਾਂ ਨੇ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ, ਪਤਾ ਨਹੀਂ ਕੀ ਵਾਦੀ ਬਣਾਇਆ ਹੋਇਆ ਸੀ, ਅੱਜ 35 ਮਿਲੀਅਨ ਸਿੱਖ ਨੇਸ਼ਨ ਆਪਣੀ ਮੰਜ਼ਿਲ ਦੇ ਕਰੀਬ ਪਹੁੰਚਦਾ ਲੱਗਦਾ ਹੈ। ਹਰਦੀਪ ਸਿੰਘ ਕਹਿੰਦਾ ਹੁੰਦਾ ਸੀ, ਬਹੁਤ ਵਾਰੀ ਸਟੇਜਾਂ ਤੋਂ ਕਿਹਾ, ਬਹੁਤ ਸਾਥੀ ਸਿੰਘ ਇੱਥੇ ਨੇ, ਸਾਰੇ ਹੀ ਅਸੀਂ ਇੱਕ ਉਹਦੀ ਜਿਹੜੀ ਖੂਬੀਅਤ ਸੀਗੀ, ਸਾਰੇ ਅਸੀਂ ਸਮਝਦੇ ਹਾਂ ਕਿ ਹਰਦੀਪ ਸਿੰਘ ਸਾਡੇ ਦਾ ਸਭ ਤੋਂ ਨੇੜਾ ਸੀ। ਅਸੀਂ ਉਹਨੂੰ ਸਾਰਿਆਂ ਨੇ ਇੰਨਾ ਉਹਨੂੰ ਮਾਣ ਤੇ ਸਤਿਕਾਰ ਦਿੱਤਾ ਤੇ ਉਹ ਸਾਨੂੰ ਵੀ ਦਿੰਦਾ ਸੀ। ਉਹਦੇ ਲਈ ਅਸੀਂ ਸਾਰੇ ਹੀ ਬਰਾਬਰ ਦੇ ਸੀਗੇ, ਕੋਈ ਏਦਾਂ ਨਹੀਂ ਹੈਗਾ ਕਿ ਕੋਈ ਜ਼ਿਆਦਾ ਸੀ ਜਾਂ ਘੱਟ ਸੀ। ਉਹਦੇ ਲਈ ਇਹ ਸੀ ਸਾਰੇ ਹੀ ਭੈਣ ਭਰਾ ਆ, ਪੰਥ ਪਰਿਵਾਰ ਆ, ਸਾਰਿਆਂ ਨੂੰ ਇਕੱਠੇ ਹੋ ਕੇ ਤੋਰੀਏ। ਉਹਦੀ ਇੱਕ ਖੂਬੀਅਤ ਸੀਗੀ ਕਿ ਉਹਦੀ ਸਪਸ਼ਟਤਾ ਤੇ ਕਲੀਅਰਟੀ ਜਿਹੜੀ ਖਾਲਿਸਤਾਨ ਤੇ ਸੀਗੀ। ਉਹਨੇ ਸਾਨੂੰ ਇੱਕ ਗੱਲ ਸਮਝਾ ਦਿੱਤੀ ਜੋ ਸੰਤ ਜੀ ਸਾਨੂੰ ਸਮਝਾਉਂਦੇ ਸੀਗੇ। ਜਿੱਥੇ ਭਾਜੀ ਹਰਦੀਪ ਸਿੰਘ ਨੂੰ ਅੱਜ ਯਾਦ ਕਰ ਰਹੇ ਹਾਂ, 40 ਸਾਲ ਪਹਿਲਾਂ ਜਿਹੜੀ ਸਪਸ਼ਟਤਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਨੇ ਲਿਆਈ, ਉਹੀ ਸਪਸ਼ਟਤਾ ਦੇ ਨਾਲ ਭਾਈ ਹਰਦੀਪ ਸਿੰਘ ਚੱਲ ਰਿਹਾ ਸੀ। ਸੰਤਾਂ ਦੀ ਗੱਲ ਸੀ, ਇਹ ਜਿਹੜੀ ਲੜਾਈ ਆ, ਇਹ ਕੋਈ ਗੁਲਾਮੀ ਜਿਹੜੀ ਲੜਾਈ ਆ, ਇਹ ਕੋਈ ਮਨੁੱਖੀ ਅਧਿਕਾਰਾਂ ਦੀ ਲੜਾਈ ਨਹੀਂ ਹੈਗੀ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਉਦੋਂ ਤੁਹਾਡੀ ਹੁੰਦੀ ਆ ਜਦੋਂ ਤੁਸੀਂ ਆਪਣੀ ਸੋਵਰਨਟੀ ਦੀ, ਖਾਲਿਸਤਾਨ ਦੀ ਗੱਲ ਕਰਦੇ ਆ। ਅਸੀਂ ਉਹ ਗੱਲ ਬੰਦ ਕਰ ਦਈਏ, ਸਾਨੂੰ ਕੋਈ ਨਹੀਂ ਪੁੱਛਦਾ।
ਪਰ ਜੇ ਗੱਲ ਬੰਦ ਕਰ ਦਿੱਤੀ ਇੱਥੇ ਆਣ ਕੇ ਮੱਥਾ ਟੇਕਣਾ ਔਖਾ ਹੋ ਜਾਣਾ, ਮੂੰਹ ਦਿਖਾਉਣਾ ਇੱਥੇ ਔਖਾ ਹੋ ਜਾਣਾ। ਜਿਸ ਗੁਰੂ ਨੂੰ ਸ਼ਹੀਦਾਂ ਦਾ ਸਰਤਾਜ ਅਸੀਂ ਮੰਨਦੇ ਹਾਂ, ਕਲੀਆਂ ਵਾਲੇ ਪਾਤਸ਼ਾਹ ਨੂੰ ਅਸੀਂ ਮੰਨਦੇ ਹਾਂ, 4 ਪੁੱਤਰ ਵਾਰ ਦਿੱਤੇ ਇਸ ਕੌਮ ਦੇ ਸਿਰ ਤੇ। ਜੇ ਅਸੀਂ ਡਰ ਜਾਂ ਭੈ ਭਾਉ ਦੇ ਵਿੱਚ ਆਣ ਕੇ ਖਾਲਿਸਤਾਨ ਦੀ ਅੱਜ ਗੱਲ ਨਹੀਂ ਕਰਨੀ, ਸਾਨੂੰ ਆਪਣੇ ਆਪ ਨੂੰ ਪੁੱਛਣਾ ਪਊਗਾ ਕਿ ਕਿਉਂ ਨਹੀਂ ਕਰ ਰਹੇ। ਸਤਿਗੁਰ ਦੇ ਬਚਨ ਹੈ, ਉਦਮ ਕਰਤ ਸੀਤਲ ਮਨ ਭਏ, ਮਾਰਗ ਚਲਤ ਸਗਲ ਦੁੱਖ ਗਏ। ਇਹਦਾ ਮਤਲਬ ਇਹ ਨਹੀਂ ਕਿ ਮਾਰਗ ਸੌਖਾ ਆ, ਇਹ ਨਿਰਮਲ ਤੇ ਨਿਆਰਾ ਪੰਥ ਗੁਰੂ ਨਾਨਕ ਦਾ ਸਿਰਜਿਆ ਹੋਇਆ ਆ। ਇਹ ਤੇ ਤਸ਼ੱਦਦ ਵੀ ਸਹਿਣੇ ਪੈਂਦੇ ਆ, ਜੇਲਾਂ ਵੀ ਕੱਟਣੀਆਂ ਪੈਂਦੀਆਂ ਆ, ਸ਼ਹੀਦੀਆਂ ਵੀ ਪਾਉਣੀਆਂ ਪੈਂਦੀਆਂ ਜੋ ਹਰਦੀਪ ਸਿੰਘ ਨੇ ਪਾਈ। ਇਸ ਕਲੈਰਿਟੀ ਦੇ ਨਾਲ ਚੱਲਾਂਗੇ ਕਿ ਜੇ ਲੜਾਈ ਸਾਨੂੰ ਲੱਗਦੀ ਹੈ ਕਿ ਕੋਈ ਫਰਕ ਦੀ ਜਾਂ ਡਿਸਕ੍ਰਿਮੀਨੇਸ਼ਨ ਦੀ ਆ, ਫਰਕ ਤੇ ਡਿਸਕ੍ਰਿਮੀਨੇਸ਼ਨ ਦੀ ਲੜਾਈ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੋਈ ਵੱਧ ਅਧਿਕਾਰਾਂ ਦੀ ਲੜਾਈ ਹੁੰਦੀ ਆ ਕਿ ਸਾਡੇ ਨਾਲ ਫਰਕ ਹੋ ਰਿਹਾ ਆ, ਫਰਕ ਕਰਨਾ ਛੱਡ ਦਿਓ। ਸੰਤਾਂ ਨੇ ਕਿਹਾ ਲੜਾਈ ਗੁਲਾਮੀ ਦੀ ਆ, ਤੁਸੀਂ ਗੁਲਾਮੀ ਆਪਣੀ ਜਿਹੜੀ ਜੰਗਲ ਪਾਇਆ, ਤੁਹਾਡਾ ਸੰਗਲ ਪਾਇਆ, ਤੁਹਾਡੇ ਗਲਾਂ ਦੇ ਵਿੱਚ ਲਾਉਣਾ ਆ। ਤੇ ਜੇ ਗੁਲਾਮੀ ਹੀ ਲੜਾਈ ਹੈ ਤੇ ਗੁਲਾਮੀ ਦੇ ਤੋਂ ਸਾਧ ਸੰਗਤ ਜੀ ਸਿਰਫ ਆਜ਼ਾਦੀ ਹੀ ਨਿਕਲੂਗੀ, ਖਾਲਿਸਤਾਨ ਨਹੀਂ ਨਿਕਲਣਾ ਸਾਡੇ ਲਈ। ਇਸ ਗੱਲ ਦੀ ਸਪਸ਼ਟਤਾ ਜਿਹੜੀ ਆ ਭਾਈ ਹਰਦੀਪ ਸਿੰਘ ਨੇ ਮੋੜ ਕੇ ਆਣ ਕੇ ਸਾਡੇ ਮੂਹਰੇ ਰੱਖੀ। ਹਰੇਕ ਮੋਰਚੇ ਦੇ ਵਿੱਚ, ਰੈਫਰੈਂਡਮਸ ਦੇ ਵਿੱਚ ਨਾਲ ਉਹਨਾਂ ਨੇ ਇੱਥੋਂ ਚੱਲ ਕੇ ਟੋਰਾਂਟੋ ਤੱਕ, ਜਦੋਂ ਉਹਨਾਂ ਨੂੰ ਫਲਾਈ ਵੀ ਨਹੀਂ ਕਰਨ ਦਿੱਤਾ, ਇੱਥੋਂ ਤੱਕ ਜਾਂਦੇ ਸੀਗੇ। ਜੇ ਉੱਥੇ ਕੋਈ ਪ੍ਰੋਗਰਾਮ ਚੱਲਦੇ ਆ, ਉੱਥੇ ਵੋਟਿੰਗ ਰੈਫਰੈਂਡਮ ਦੀ ਚੱਲਦੀ ਹੈ, ਉਹਨੇ ਉੱਥੇ ਤੱਕ ਵੀ ਪਹੁੰਚ ਜਾਣਾ। ਇੱਕ ਖੂਬੀਅਤ ਸੀ ਉਸ ਇਨਸਾਨ ਦੀ, ਤੇ ਉਹਦਾ ਕਾਰਨ ਵੀ ਸਪਸ਼ਟਤਾ ਦਾ, ਉਹਦਾ ਇੱਕ ਨਿੱਜੀ ਜੀਵਨ ਸੀਗਾ। ਉਹਦੇ ਨਿੱਜੀ ਜੀਵਨ ਦੇ ਵਿੱਚ ਉਹਨੇ ਪਿੰਡੇ ਤੇ ਇਹ ਸੰਘਰਸ਼ ਹੰਢਾਇਆ, ਤਸ਼ੱਦਦ ਸਹਿਆ। ਆਲੇ ਦੁਆਲੇ ਦੇ ਸਿੰਘ ਜਿਹੜੇ ਆ ਉਹ ਸ਼ਹੀਦ ਹੋ ਗਏ, ਲਾਪਤਾ ਹੋ ਗਏ, ਅੱਜ ਤੱਕ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ। ਤੇ ਤੁਸੀਂ ਜਾਣਦੇ ਆ, ਮੈਂ ਵੀ ਜਾਣਦਾ ਹਾਂ ਕਿ ਇਸੇ ਸਟੇਜ ਤੋਂ ਵਾਰ-ਵਾਰ ਉਹ ਕਹਿੰਦੇ ਸੀ ਕਿ ਜਦੋਂ ਮੈਂ ਆਪਣੀਆਂ ਅੱਖਾਂ ਮੀਟਦਾ ਆ, ਉਹਨਾਂ ਦੇ ਚਿਹਰੇ ਜਿਹੜੇ ਆ ਮੇਰੇ ਮੂਹਰੇ ਆ ਜਾਂਦੇ ਆ, ਮੈਂ ਕਿੱਦਾਂ ਰੁਕ ਜਾਵਾਂ। ਇਹ ਕਲੈਰਿਟੀ ਤੇ ਸਪਸ਼ਟਤਾ ਜਿਹੜੀ ਸੀਗੀ ਸਾਡੇ ਵੀਰ ਦੇ ਵਿੱਚ ਸੀ। ਹਰਦੀਪ ਸਿੰਘ ਕਹਿੰਦਾ ਹੁੰਦਾ ਸੀ, ਬਹੁਤ ਵਾਰੀ ਇਹ ਸਟੇਜਾਂ ਤੋਂ ਕਿਹਾ, ਬਹੁਤ ਸਾਥੀ ਸਿੰਘ ਇੱਥੇ ਨੇ, ਸਾਰੇ ਹੀ ਅਸੀਂ ਇੱਕ ਉਹਦੀ ਜਿਹੜੀ ਖੂਬੀਅਤ ਸੀਗੀ, ਸਾਰੇ ਹੀ ਅਸੀਂ ਸਮਝਦੇ ਹਾਂ ਕਿ ਹਰਦੀਪ ਸਿੰਘ ਸਾਡੇ ਦਾ ਸਭ ਤੋਂ ਨੇੜਾ ਸੀ। ਅਸੀਂ ਉਹਨੂੰ ਸਾਰਿਆਂ ਨੇ ਇੰਨਾ ਉਹਨੂੰ ਮਾਣ ਤੇ ਸਤਿਕਾਰ ਦਿੱਤਾ, ਤੇ ਉਹ ਸਾਨੂੰ ਵੀ ਦਿੰਦਾ ਸੀ। ਉਹਦੇ ਲਈ ਅਸੀਂ ਸਾਰੇ ਹੀ ਬਰਾਬਰ ਦੇ ਸੀਗੇ, ਕੋਈ ਏਦਾਂ ਨਹੀਂ ਹੈਗਾ ਕਿ ਕੋਈ ਜ਼ਿਆਦਾ ਸੀ ਜਾਂ ਘੱਟ ਸੀ। ਉਹਦੇ ਲਈ ਇਹ ਸੀ, ਸਾਰੇ ਹੀ ਭੈਣ ਭਰਾ ਆ, ਪੰਥ ਪਰਿਵਾਰ ਆ, ਸਾਰਿਆਂ ਨੂੰ ਇਕੱਠੇ ਹੋ ਕੇ ਤੋਰੀਏ। ਉਹਦੀ ਇੱਕ ਖੂਬੀਅਤ ਸੀਗੀ ਕਿ ਉਹਦੀ ਸਪਸ਼ਟਤਾ ਤੇ ਕਲੈਰਿਟੀ ਜਿਹੜੀ ਖਾਲਿਸਤਾਨ ਤੇ ਸੀਗੀ, ਉਹਨੇ ਸਾਨੂੰ ਇੱਕ ਗੱਲ ਸਮਝਾ ਦਿੱਤੀ ਜੋ ਸੰਤ ਜੀ ਸਾਨੂੰ ਸਮਝਾਉਂਦੇ ਸੀਗੇ। ਜਿੱਥੇ ਭਾਜੀ ਹਰਦੀਪ ਸਿੰਘ ਨੂੰ ਅੱਜ ਯਾਦ ਕਰ ਰਹੇ ਆ, 40 ਸਾਲ ਪਹਿਲਾਂ ਜਿਹੜੀ ਸਪਸ਼ਟਤਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਨੇ ਲਿਆਈ, ਉਹੀ ਸਪਸ਼ਟਤਾ ਦੇ ਨਾਲ ਭਾਈ ਹਰਦੀਪ ਸਿੰਘ ਚੱਲ ਰਿਹਾ ਸੀ। ਸੰਤਾਂ ਦੀ ਗੱਲ ਸੀ, ਇਹ ਜਿਹੜੀ ਲੜਾਈ ਆ, ਇਹ ਕੋਈ ਗੁਲਾਮੀ ਦੀ ਲੜਾਈ ਆ, ਇਹ ਕੋਈ ਮਨੁੱਖੀ ਅਧਿਕਾਰਾਂ ਦੀ ਲੜਾਈ ਨਹੀਂ ਹੈਗੀ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਉਦੋਂ ਤੁਹਾਡੀ ਹੁੰਦੀ ਆ ਜਦੋਂ ਤੁਸੀਂ ਆਪਣੀ ਸੋਵਰਨਟੀ ਦੀ, ਖਾਲਿਸਤਾਨ ਦੀ ਗੱਲ ਕਰਦੇ ਆ। ਅਸੀਂ ਉਹ ਗੱਲ ਬੰਦ ਕਰ ਦਈਏ, ਸਾਨੂੰ ਕੋਈ ਨਹੀਂ ਪੁੱਛਦਾ। ਪਰ ਜੇ ਗੱਲ ਬੰਦ ਕਰ ਦਿੱਤੀ, ਇੱਥੇ ਆਣ ਕੇ ਮੱਥਾ ਟੇਕਣਾ ਔਖਾ ਹੋ ਜਾਣਾ, ਮੂੰਹ ਦਿਖਾਉਣਾ ਇੱਥੇ ਔਖਾ ਹੋ ਜਾਣਾ। ਜਿਸ ਗੁਰੂ ਨੂੰ ਸ਼ਹੀਦਾਂ ਦਾ ਸਰਤਾਜ ਅਸੀਂ ਮੰਨਦੇ ਹਾਂ, ਕਲੀਆਂ ਵਾਲੇ ਪਾਤਸ਼ਾਹ ਨੂੰ ਅਸੀਂ ਮੰਨਦੇ ਹਾਂ, 4 ਪੁੱਤਰ ਵਾਰ ਦਿੱਤੇ ਇਸ ਕੌਮ ਦੇ ਸਿਰ ਤੇ। ਜੇ ਅਸੀਂ ਡਰ ਜਾਂ ਭੈ ਭਾਉ ਦੇ ਵਿੱਚ ਆਣ ਕੇ ਖਾਲਿਸਤਾਨ ਦੀ ਅੱਜ ਗੱਲ ਨਹੀਂ ਕਰਨੀ, ਸਾਨੂੰ ਆਪਣੇ ਆਪ ਨੂੰ ਪੁੱਛਣਾ ਪਊਗਾ ਕਿ ਕਿਉਂ ਨਹੀਂ ਕਰ ਰਹੇ। ਸਤਿਗੁਰ ਦੇ ਬਚਨ ਹੈ, ਉਦਮ ਕਰਤ ਸੀਤਲ ਮਨ ਭਏ, ਮਾਰਗ ਚਲਤ ਸਗਲ ਦੁੱਖ ਗਏ। ਇਹਦਾ ਮਤਲਬ ਇਹ ਨਹੀਂ ਕਿ ਮਾਰਗ ਸੌਖਾ ਆ, ਇਹ ਨਿਰਮਲ ਤੇ ਨਿਆਰਾ ਪੰਥ ਗੁਰੂ ਨਾਨਕ ਦਾ ਸਿਰਜਿਆ ਹੋਇਆ ਆ। ਇਹ ਤੇ ਤਸ਼ੱਦਦ ਵੀ ਸਹਿਣੇ ਪੈਂਦੇ ਆ, ਜੇਲਾਂ ਵੀ ਕੱਟਣੀਆਂ ਪੈਂਦੀਆਂ ਆ, ਸ਼ਹੀਦੀਆਂ ਵੀ ਪਾਉਣੀਆਂ ਪੈਂਦੀਆਂ ਜੋ ਹਰਦੀਪ ਸਿੰਘ ਨੇ ਪਾਈ। ਇਸ ਕਲੈਰਿਟੀ ਦੇ ਨਾਲ ਚੱਲਾਂਗੇ ਕਿ ਜੇ ਲੜਾਈ ਸਾਨੂੰ ਲੱਗਦੀ ਹੈ ਕਿ ਕੋਈ ਫਰਕ ਦੀ ਜਾਂ ਡਿਸਕ੍ਰਿਮੀਨੇਸ਼ਨ ਦੀ ਆ, ਫਰਕ ਤੇ ਡਿਸਕ੍ਰਿਮੀਨੇਸ਼ਨ ਦੀ ਲੜਾਈ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੋਈ ਵੱਧ ਅਧਿਕਾਰਾਂ ਦੀ ਲੜਾਈ ਹੁੰਦੀ ਆ ਕਿ ਸਾਡੇ ਨਾਲ ਫਰਕ ਹੋ ਰਿਹਾ ਆ, ਫਰਕ ਕਰਨਾ ਛੱਡ ਦਿਓ। ਸੰਤਾਂ ਨੇ ਕਿਹਾ ਲੜਾਈ ਗੁਲਾਮੀ ਦੀ ਆ, ਤੁਸੀਂ ਗੁਲਾਮੀ ਆਪਣੀ ਜਿਹੜੀ ਜੰਗਲ ਪਾਇਆ, ਤੁਹਾਡਾ ਸੰਗਲ ਪਾਇਆ, ਤੁਹਾਡੇ ਗਲਾਂ ਦੇ ਵਿੱਚ ਲਾਉਣਾ ਆ। ਤੇ ਜੇ ਗੁਲਾਮੀ ਹੀ ਲੜਾਈ ਹੈ ਤੇ ਗੁਲਾਮੀ ਦੇ ਤੋਂ ਸਾਧ ਸੰਗਤ ਜੀ ਸਿਰਫ ਆਜ਼ਾਦੀ ਹੀ ਨਿਕਲੂਗੀ, ਖਾਲਿਸਤਾਨ ਨਹੀਂ ਨਿਕਲਣਾ ਸਾਡੇ ਲਈ। ਇਸ ਗੱਲ ਦੀ ਸਪਸ਼ਟਤਾ ਜਿਹੜੀ ਆ ਭਾਈ ਹਰਦੀਪ ਸਿੰਘ ਨੇ ਮੋੜ ਕੇ ਆਣ ਕੇ ਸਾਡੇ ਮੂਹਰੇ ਰੱਖੀ।
ਹਰੇਕ ਮੋਰਚੇ ਦੇ ਵਿੱਚ, ਰੈਫਰੈਂਡਮਸ ਦੇ ਵਿੱਚ ਨਾਲ ਉਹਨਾਂ ਨੇ ਇੱਥੋਂ ਚੱਲ ਕੇ ਟੋਰਾਂਟੋ ਤੱਕ, ਜਦੋਂ ਉਹਨਾਂ ਨੂੰ ਫਲਾਈ ਵੀ ਨਹੀਂ ਕਰਨ ਦਿੱਤਾ, ਇੱਥੋਂ ਤੱਕ ਜਾਂਦੇ ਸੀਗੇ। ਜੇ ਉੱਥੇ ਕੋਈ ਪ੍ਰੋਗਰਾਮ ਚੱਲਦੇ ਆ, ਉੱਥੇ ਵੋਟਿੰਗ ਰੈਫਰੈਂਡਮ ਦੀ ਚੱਲਦੀ ਹੈ, ਉਹਨੇ ਉੱਥੇ ਤੱਕ ਵੀ ਪਹੁੰਚ ਜਾਣਾ। ਇਹ ਖੂਬੀਅਤ ਸੀ ਉਸ ਇਨਸਾਨ ਦੀ, ਤੇ ਉਹਦਾ ਕਾਰਨ ਵੀ ਸਪਸ਼ਟਤਾ ਦਾ ਉਹਦਾ ਇੱਕ ਨਿੱਜੀ ਜੀਵਨ ਸੀਗਾ। ਉਹਦੇ ਨਿੱਜੀ ਜੀਵਨ ਦੇ ਵਿੱਚ ਉਹਨੇ ਪਿੰਡੇ ਤੇ ਇਹ ਸੰਘਰਸ਼ ਹੰਢਾਇਆ, ਤਸ਼ੱਦਦ ਸਹਿਆ। ਆਲੇ ਦੁਆਲੇ ਦੇ ਸਿੰਘ ਜਿਹੜੇ ਆ ਉਹ ਸ਼ਹੀਦ ਹੋ ਗਏ, ਲਾਪਤਾ ਹੋ ਗਏ, ਅੱਜ ਤੱਕ ਉਹਨਾਂ ਦੀਆਂ ਲਾਸ਼ਾਂ ਵੀ ਨਹੀਂ ਮਿਲੀਆਂ। ਤੇ ਤੁਸੀਂ ਜਾਣਦੇ ਆ, ਮੈਂ ਵੀ ਜਾਣਦਾ ਹਾਂ ਕਿ ਇਸੇ ਸਟੇਜ ਤੋਂ ਵਾਰ-ਵਾਰ ਉਹ ਕਹਿੰਦੇ ਸੀ ਕਿ ਜਦੋਂ ਮੈਂ ਆਪਣੀਆਂ ਅੱਖਾਂ ਮੀਟਦਾ ਆ, ਉਹਨਾਂ ਦੇ ਚਿਹਰੇ ਜਿਹੜੇ ਆ ਮੇਰੇ ਮੂਹਰੇ ਆ ਜਾਂਦੇ ਆ, ਮੈਂ ਕਿੱਦਾਂ ਰੁਕ ਜਾਵਾਂ। ਇਹ ਕਲੈਰਿਟੀ ਤੇ ਸਪਸ਼ਟਤਾ ਜਿਹੜੀ ਸੀਗੀ ਸਾਡੇ ਵੀਰ ਦੇ ਵਿੱਚ ਸੀ। ਸਿੱਖ ਅਸੈਂਬਲੀ ਅਮਰੀਕਾ ਵੱਲੋਂ ਯੂਐਸ ਕੈਪੀਟਲ ਵਿਖੇ ਜੂਨ 1984 ਸਿੱਖ ਘੱਲੂਘਾਰੇ ਨੂੰ ਸਮਰਪਿਤ ਵਿਸ਼ਾਲ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ 1984 ਦੌਰਾਨ ਸ਼ਹੀਦ ਕੀਤੇ ਸਿੱਖਾਂ ਅਤੇ ਗੁਰਦੁਆਰਾ ਸਾਹਿਬਾਨਾਂ ਦੀ ਭੰਨਤੋੜ ਕਰਕੇ ਕੀਤੀ ਬੇਅਦਬੀ ਦੀਆਂ ਤਸਵੀਰਾਂ ਦਿਖਾਈਆਂ ਗਈਆਂ। ਪ੍ਰਦਰਸ਼ਨੀ ਦੌਰਾਨ ਦੱਸਿਆ ਗਿਆ ਕਿ ਜੂਨ 1984 ਦੌਰਾਨ ਕੇਵਲ ਦਿੱਲੀ ਵਿੱਚ ਹੀ ਸਿੱਖ ਕਤਲੇਆਮ ਨਹੀਂ ਕੀਤਾ ਗਿਆ, ਬਲਕਿ ਦਿੱਲੀ ਤੋਂ ਬਾਹਰ ਵੀ ਵੱਖ-ਵੱਖ ਥਾਵਾਂ ਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਹਨਾਂ ਦੇ ਕਾਰੋਬਾਰ ਤਬਾਹ ਕੀਤੇ ਗਏ, ਸਿੱਖਾਂ ਦੇ ਧਾਰਮਿਕ ਸਥਾਨ ਗੁਰਦੁਆਰਾ ਸਾਹਿਬਾਨਾਂ ਦੀ ਭੰਨਤੋੜ ਕੀਤੀ ਗਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਵੀ ਕੀਤੀਆਂ ਗਈਆਂ। ਭਾਰਤ ਇਸ ਨੂੰ ਦੰਗੇ ਕਹਿ ਕੇ ਸੰਬੋਧਨ ਕਰਦਾ ਹੈ, ਪਰ ਇਹ ਦੰਗੇ ਨਹੀਂ, ਨਸਲਕੁਸ਼ੀ ਹੈ, ਕਿਉਂਕਿ ਇਸ ਸਮੇਂ ਦੌਰਾਨ ਸਿੱਖਾਂ ਨੂੰ ਵਿਸ਼ੇਸ਼ ਤੌਰ ਤੇ ਨਿਸ਼ਾਨਾ ਬਣਾ ਕੇ ਕਤਲ ਕੀਤਾ ਗਿਆ, ਜਦਕਿ ਸਿੱਖਾਂ ਵੱਲੋਂ ਕੋਈ ਹਿੰਸਾ ਨਹੀਂ ਕੀਤੀ ਗਈ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਿੱਖਾਂ ਤੇ ਕੀਤੇ ਇਸ ਜ਼ੁਲਮ ਬਾਰੇ ਪਤਾ ਲੱਗੇ ਤੇ ਉਹ ਸਿੱਖਾਂ ਦੇ ਸ਼ਹੀਦੀ ਭਰੇ ਇਤਿਹਾਸ ਤੋਂ ਜਾਣੂ ਹੋਣ। ਇਹ ਜੋ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹੋ, ਉਸ ਸਮੇਂ ਦੇ ਇਤਿਹਾਸ 1984 ਦੇ ਵਿੱਚ ਜੋ ਪੰਜਾਬ ਦੇ ਵਿੱਚ ਸਿੱਖਾਂ ਤੇ ਕਹਿਰ ਵਾਪਰਿਆ, ਉਹਨੂੰ ਸਾਡੀ ਸਮੂਹਿਕ ਜੋ ਸੋਚ ਹੈ ਸਿੱਖਾਂ ਦੀ, ਉਹਦੇ ਵਿੱਚ ਤਾਜ਼ਾ ਕਰਨ ਵਾਸਤੇ ਇਹ ਤੁਹਾਡੇ ਕੋਲ ਇਹ ਪ੍ਰਦਰਸ਼ਨੀ ਦੇ ਰੂਪ ਦੇ ਵਿੱਚ ਲੈ ਕੇ ਆਏ। ਅੱਜ ਅਸੀਂ ਯੂਐਸ ਕੈਪੀਟਲ ਦੇ ਵਿੱਚ ਇਹ ਪ੍ਰਦਰਸ਼ਨੀ ਸਿੱਖਾਂ ਦੇ ਤੇ ਇੱਥੋਂ ਦੇ ਨੁਮਾਇੰਦਿਆਂ ਦੇ ਇਕੱਠ ਦੇ ਵਿੱਚ ਲਾਈ ਹੋਈ ਹੈ, ਤੇ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਪ੍ਰਦਰਸ਼ਨੀ ਨੂੰ ਖਾਸ ਕਰਕੇ ਜਿਹੜੇ ਆਪਣੇ ਨੌਜਵਾਨ ਨੇ ਸਿੱਖਾਂ ਦੇ ਤੇ ਉਹਦੇ ਨਾਲ ਜਿਹੜੀਆਂ ਹੋਰ ਕੌਮਾਂ ਨੇ, ਉਹਨਾਂ ਦੇ ਵਿੱਚ ਇਸ ਦਰਿੰਦਗੀ ਦਾ ਜੋ ਨੰਗਾ ਨਾਚ ਹਿੰਦੁਸਤਾਨ ਦੀ ਸਰਕਾਰ ਨੇ ਪੰਜਾਬ ਦੀ ਧਰਤੀ ਤੇ ਅੱਜ ਤੋਂ 40 ਸਾਲ ਪਹਿਲਾਂ ਜੋ ਉੱਥੇ ਪਾਪ ਕਮਾਇਆ, ਉਹਨੂੰ ਅਸੀਂ ਜਗਤ ਦੇ ਸਾਹਮਣੇ, ਸੰਸਾਰ ਦੇ ਸਾਹਮਣੇ ਨੰਗਾ ਕਰਨਾ ਚਾਹੁੰਦੇ ਹਾਂ। So what we have tried to accomplish with these panels behind me, it's a part of a bigger exhibition which commemorates the 40 years of Sikh genocide. The genocide started right after Indian independence. It just was brought to our attention by the who I would consider the hero of this movement, Sant Gyani Jarnail Singh Ji Khalsa Pindranwale. He had the courage to call the spade a spade, and he brought to our attention back then, 40 years ago, that Sikhs are being treated as second-class citizens in India. We want to remain a part and parcel of India, but only as equal citizens. We have contributed more than 90 heads as a sacrifice to bring independence to India from British. But why are we being treated the way we are being treated? That was his question to the Indian government. And the terror which was unleashed in response to seeking those rights by the Sikhs, under the leadership of Sant Gyani Jarnail Singh Ji, together with the Shromani Akali Dal of that time, and the Sikh masses worldwide, it had been crushed so ruthlessly that 40 years have gone by. We are still dealing with the repercussions. ਇਸ ਰੰਜਿਸ਼ ਨੂੰ ਮੈਂ ਜ਼ਾਹਿਰ ਨਹੀਂ ਕਰਨਾ ਚਾਹੁੰਦਾ, ਕਿਉਂਕਿ ਤੁਹਾਡੇ ਦਿਲ ਦੇ ਵਿੱਚ ਵੀ ਉਹ ਰੰਜਿਸ਼ ਹੈ ਕਿ ਵੀ ਬਸ ਇੰਨੇ ਨਾ ਹੁਣ ਕਦੋਂ ਸਾਡਾ ਅਗਲਾ ਬੱਚਾ ਆਏਗਾ, ਸਾਡਾ ਅਗਲਾ ਭਰਾ ਆਏਗਾ ਤੇ ਇਹਨਾਂ ਹਾਲਵੇਜ਼ ਦੇ ਵਿੱਚ ਉਹਨੂੰ ਪਾਵਰ ਮਿਲੇਗੀ ਤੇ ਸਾਨੂੰ ਵੌਇਸ ਮਿਲੇਗੀ। ਤੇ ਸਾਡੀ ਵੌਇਸ ਮੈਂ ਫਿਰ ਤੋਂ ਦੱਸਦਾ ਹਾਂ, ਸਿਰਫ ਇਨਸਾਫ ਲਈ ਵੌਇਸ ਹੈ, ਉਹਦੇ ਬਿਯੋਂਡ ਕੋਈ ਆਪਾਂ ਕੋਈ ਸਪੈਸ਼ਲ ਚੀਜ਼ ਮੰਗ ਰਹੇ।
ਸਾਡੇ ਲਈ ਇਨਸਾਫ, ਹੋਰਾਂ ਕੌਮਾਂ ਲਈ ਇਨਸਾਫ, every religion, every nation. ਹੁਣ ਜੇ one thing I did like what you said, Peter, both of your speeches were fantastic, sir, is remembrance is worthless if there is no action. And what we ought to as a community is get membership in the Unrepresented Nations and Peoples Organization. We're not on that list. There have been countries or nations or people on that list that have actually gotten independence. Latvia is one example. Interestingly, I'll read a few current members. You've got Balochistan that we're familiar with, Chittagong Hills that we're familiar with, East Turkestan, Guam. The stories that we've heard, the incidents that we've faced, the torture that I have gone through, the 30-degree temperature. For 42 days, my whereabouts were not known. And on the 43rd day, when they brought me out wherever I was, one of my colleagues that worked for me in my factory could not recognize me. He said he recognized me by the shoes that I was wearing. This is how I appeared after 42 days. I was taken to a Patah for an encounter. Well, I survived, as luck would have it. Maybe to share that with you today. I've never shared it, because that's one chapter that I thought I'd close it forever. But now, I think the time is right that I should talk about it. I do plan on making a web series about it one day. Share a law that has not been known to the public. For some reason, you become part of friends of these people because you're in the same boat. The journey is more important, the survival is more important, and then they open up and they share the stories. ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਗੁਜਰਾਤ ਦੀ ਜੇਲ੍ਹ ਵਿੱਚੋਂ ਵੀਡੀਓ ਵਾਇਰਲ ਕਾਰਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਰਾਜ਼ ਹੋ ਗਏ ਹਨ। ਉਹਨਾਂ ਕਿਹਾ ਕਿ ਸਰਕਾਰਾਂ ਨੇ ਸੁਰੱਖਿਆ ਦੇ ਕੇ ਪੂਰੀ ਤਰ੍ਹਾਂ ਲਾਰੈਂਸ ਬਿਸ਼ਨੋਈ ਨੂੰ ਸਾਂਭਿਆ ਹੋਇਆ ਹੈ, ਤਾਂ ਹੀ ਉਹ ਜੇਲ੍ਹਾਂ ਵਿੱਚ ਬੈਠਾ ਫੋਨਾਂ ਤੇ ਧਮਕੀਆਂ ਦੇ ਰਿਹਾ ਹੈ ਅਤੇ ਆਪਣਾ ਕਾਰੋਬਾਰ ਚਲਾ ਰਿਹਾ ਹੈ। ਉਹਨਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਇਸ ਗੈਂਗਸਟਰ ਨੂੰ ਨੱਥ ਨਹੀਂ ਪਾਈ ਅਤੇ ਨਾ ਹੀ ਸਿੱਧੂ ਮੂਸੇਵਾਲਾ ਕਤਲ ਦੀ ਸਾਜ਼ਿਸ਼ ਕਰਨ ਵਾਲਿਆਂ ਨੂੰ ਬੇਨਕਾਬ ਕੀਤਾ ਹੈ। ਦੱਸ ਦਈਏ ਕਿ ਗੈਂਗਸਟਰ ਦੀ ਇੱਕ ਦਿਨ ਪਹਿਲਾਂ ਗੁਜਰਾਤ ਦੀ ਜੇਲ੍ਹ ਵਿੱਚੋਂ ਪਾਕਿਸਤਾਨ ਦੇ ਇੱਕ ਡੋਨ ਨਾਲ ਗੱਲਬਾਤ ਕਰਦੇ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਉਹ ਈਦ ਦੀ ਵਧਾਈ ਦਿੰਦਿਆਂ ਡੋਨ ਨਾਲ ਪਾਕਿਸਤਾਨ ਅਤੇ ਦੁਬਈ ਵਿੱਚ ਇਹ ਤਿਉਹਾਰ ਮਨਾਏ ਜਾਣ ਦੀ ਗੱਲ ਕਰ ਰਿਹਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਬਿਸ਼ਨੋਈ ਦੀ ਟੀਵੀ ਨੂੰ ਇੰਟਰਵਿਊ ਦਿੰਦੇ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਨਾਲ ਜੇਲ੍ਹ ਪ੍ਰਸ਼ਾਸਨ ਅਤੇ ਸਰਕਾਰਾਂ ਤੇ ਵੀ ਸਵਾਲ ਉੱਠੇ ਸਨ। में आज हो गई होनी है, दुबई वगैरह में आज हो गई है ना, पाकिस्तान में कल होनी। नहीं आज नहीं होगी, आज नहीं है। बाहर दूसरी जो कंट्री है ना उधर आज है, बाकी कल होगी। ਅਕਾਲੀ ਦਲ ਆਗੂ ਵਿਕਰਮ ਮਜੀਠੀਆ ਨੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਵਿੱਚੋਂ ਇੱਕ ਹੋਰ ਵੀਡੀਓ ਵਾਇਰਲ ਸਾਂਝੀ ਕਰਦਿਆਂ ਕਿਹਾ ਕਿ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ। ਹਾਲ ਹੀ ਵਿੱਚ ਬਿਸ਼ਨੋਈ ਨੇ ਗੁਜਰਾਤ ਜੇਲ੍ਹ ਤੋਂ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨੂੰ ਈਦ ਦੀ ਸ਼ੁਭਕਾਮਨਾਵਾਂ ਦਿੱਤੀਆਂ, ਜਿਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਉਹ ਕੈਦ ਵਿੱਚ ਹੋਣ ਦੇ ਬਾਵਜੂਦ ਵੀ ਆਜ਼ਾਦੀ ਨਾਲ ਕੰਮ ਕਰ ਸਕਦਾ ਹੈ। ਪੰਜਾਬ ਦੇ ਜੇਲ੍ਹ ਤੋਂ ਲਾਈਵ ਇੰਟਰਵਿਊ ਦੇਣ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਭਗਵੰਤ ਮਾਨ ਨੇ ਇੱਕ ਸਿੱਟ ਬਣਾਈ ਸੀ ਜਾਂਚ ਲਈ, ਪਰ ਜਾਂਚ ਵਿੱਚ ਕੁਝ ਵੀ ਨਤੀਜੇ ਨਹੀਂ ਮਿਲੇ। ਉਸ ਦਾ ਗੈਂਗ ਸਲਮਾਨ ਖਾਨ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ। ਸਲਮਾਨ ਖਾਨ ਦੇ ਨਿਵਾਸ ਤੇ ਕਈ ਵਾਰ ਹਮਲੇ ਹੋਏ ਹਨ। ਜਦੋਂ ਗੈਂਗਸਟਰ ਕੈਦ ਵਿੱਚ ਹੋਣ ਦੇ ਬਾਵਜੂਦ ਬਿਨਾਂ ਕਿਸੇ ਰੋਕ ਟੋਕ ਦੇ ਕੰਮ ਕਰ ਸਕਦੇ ਹਨ ਤਾਂ ਅਜਿਹੀ ਗਤੀਵਿਧੀਆਂ ਜਨਤਕ ਸੁਰੱਖਿਆ ਲਈ ਵੱਡੇ ਖਤਰੇ ਪੈਦਾ ਕਰਦੀਆਂ ਹਨ। ਦੱਸ ਦਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ 17 ਸਕਿੰਟ ਦੀ ਵੀਡੀਓ ਕਾਲ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਪਾਕਿਸਤਾਨ ਦੇ ਬਦਨਾਮ ਡੌਨ ਸ਼ਹਿਜ਼ਾਦ ਭੱਟੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਲਾਰੈਂਸ ਭੱਟੀ ਨੂੰ ਈਦ ਦੀਆਂ ਮੁਬਾਰਕਾਂ ਦੇ ਰਿਹਾ ਹੈ। ਇਹ ਵੀਡੀਓ 16 ਜੂਨ ਦਾ ਦੱਸਿਆ ਜਾ ਰਿਹਾ ਹੈ। ਲਾਰੈਂਸ ਇਸ ਸਮੇਂ ਅਹਿਮਦਾਬਾਦ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਪਿਛਲੇ ਸਾਲ ਸਤੰਬਰ ਵਿੱਚ ਤਿਹਾੜ ਤੋਂ ਇੱਥੇ ਤਬਦੀਲ ਕੀਤਾ ਗਿਆ ਸੀ। ਸਾਬਰਮਤੀ ਕੇਂਦਰੀ ਜੇਲ੍ਹ ਦੇ DYSP ਪਰੇਸ਼ ਸੋਲੰਕੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਵੀਡੀਓ ਸਾਡੀ ਜੇਲ੍ਹ ਦਾ ਹੈ। ਇਸ ਵੀਡੀਓ ਕਾਲ ਦੇ ਸਾਹਮਣੇ ਆਉਣ ਤੋਂ ਬਾਅਦ ਏਜੰਸੀਆਂ ਵੀ ਚੌਕਸ ਹੋ ਗਈਆਂ ਹਨ। ਮਾਫੀਆ ਸ਼ਹਿਜ਼ਾਦ ਭੱਟੀ ਪਾਕਿਸਤਾਨ ਵਿੱਚ ਕਤਲ, ਜ਼ਮੀਨੀ ਵਿਵਾਦ, ਹਥਿਆਰਾਂ ਦੀ ਤਸਕਰੀ ਸਮੇਤ ਕਈ ਗੰਭੀਰ ਮਾਮਲਿਆਂ ਵਿੱਚ ਨਾਮਜ਼ਦ ਹੈ। ਅੱਜ ਇੱਕ ਇੰਟਰਵਿਊ ਜਿਹੜੀ ਬੜੀ ਚਰਚਾ ਦਾ ਵਿਸ਼ਾ ਬਣੀ ਹੈ, ਲਾਰੈਂਸ ਬਿਸ਼ਨੋਈ ਦੀ ਇੱਕ ਬਹੁਤ ਡਰੈਡਡ ਗੈਂਗਸਟਰ, ਵੱਡੇ ਆਰਮ ਸਪਲਾਇਰ, ਪਾਕਿਸਤਾਨ ਦੇ ਨਾਲ
ਗੱਲ ਹੋ ਰਹੀ ਹੈ ਔਰ ਈਦ ਜਿਹੜੀ ਕੱਲ ਨਿਕਲੀ ਹੈ, ਪਰਸੋਂ ਈਦ ਦਾ ਦਿਨ ਸੀ, ਉਸ ਦੀ ਵਧਾਈ ਦੇ ਰਿਹਾ। ਸੋ ਇੱਕ ਗੱਲ ਤਾਂ ਬੜੀ ਕਲੀਅਰ ਹੈ ਕਿ ਜੇਲ੍ਹ 'ਚੋਂ ਬੈਠਿਆ ਉਹ ਜਿਹੜੀ ਵੀਡੀਓ ਹੈ ਬੜੀ ਤਾਜ਼ੀ ਹੈ, ਫਰੈਸ਼ ਹੈ। ਮਗਰ ਅਫਸੋਸ ਦੀ ਗੱਲ ਔਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਇਕੱਲਾ ਇਸ ਇਨਸੀਡੈਂਟ ਨੂੰ ਨਹੀਂ, ਇਹ ਪਿਛਲੇ ਲੰਬੇ ਸਮੇਂ 'ਚੋਂ 2-2.5 ਸਾਲ ਤੋਂ ਇਹ ਕੰਮ ਚੱਲ ਰਿਹਾ ਔਰ ਉਸ ਦਿਨ ਤੋਂ ਤਾਂ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ ਜਦੋਂ ਪੰਜਾਬ 'ਚ ਭਗਵੰਤ ਮਾਨ ਦੀ ਸਰਕਾਰ ਬਣੀ ਹੈ। ਸਿੱਧੂ ਮੂਸੇਵਾਲੇ ਦਾ ਦਿਨ ਦਿਹਾੜੇ ਮਰਡਰ ਹੋਣਾ, ਉਸ ਵੇਲੇ ਲਾਰੈਂਸ ਬਿਸ਼ਨੋਈ ਦਿੱਲੀ ਦੀ ਜੇਲ੍ਹ 'ਚ ਸੀ, ਤਿਹਾੜ ਜੇਲ੍ਹ 'ਤੇ ਸੀ, ਜਿਹਦਾ ਸਾਰਾ ਹੀ ਪ੍ਰਬੰਧ ਆਮ ਆਦਮੀ ਪਾਰਟੀ ਕੇਜਰੀਵਾਲ ਸਰਕਾਰ ਦੇ ਥੱਲੇ ਚੱਲਦਾ ਔਰ ਸਭ ਇਸ ਗੱਲ ਨੂੰ ਜਾਣਦੇ। ਫਿਰ ਉਸ ਨੂੰ ਪੰਜਾਬ ਦੀ ਜੇਲ੍ਹਾਂ 'ਚ ਲਿਆਇਆ ਜਾਂਦਾ। ਪੰਜਾਬ ਦੀ ਜੇਲ੍ਹ 'ਚੋਂ ਉਹਦੀ ਇੱਕ ਬਹੁਤ ਹੀ ਸੀਨੀਅਰ ਜਰਨਲਿਸਟ ਔਰ ਉਸ ਜੇਲ੍ਹ ਤੋਂ, ਬਠਿੰਡੇ ਜੇਲ੍ਹ ਤੋਂ ਇੰਟਰਵਿਊ ਹੁੰਦੀ ਹੈ ਜਿੱਥੇ ਕਹਿੰਦੇ ਕਿ ਕੋਈ ਫੋਨ ਕੀ ਕੋਈ ਚਿੜੀ ਨਹੀਂ ਫੜਕ ਸਕਦੀ। ਸੋ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਜੇਲ੍ਹਾਂ ਤੋਂ ਬੈਠਿਆਂ ਕ੍ਰਾਈਮ ਸਿੰਡੀਕੇਟ ਕਿਵੇਂ ਚੱਲ ਰਿਹਾ। ਔਰ ਅਫਸੋਸ ਦੀ ਗੱਲ ਇਹ ਕਿ ਜੇਲ੍ਹ 'ਚੋਂ ਬੈਠਿਆਂ ਸਲਮਾਨ ਖਾਨ ਦੇ ਘਰ ਫਾਇਰਿੰਗ ਹੋ ਜਾਂਦੀ ਹੈ। ਮਗਰ ਸਾਧ ਸੰਗਤ ਜੀ, ਦਿਸ ਇਜ਼ ਨਾਟ ਦਾ ਵਰਿੰਗ ਇਸ਼ੂ ਅਲੋਨ। ਇਹ ਤਾਂ ਉਹ ਕੇਸ ਹੋਏ ਜਿਹੜੇ ਹਾਈਲਾਈਟ ਹੋਏ, ਮਗਰ ਰੋਜ਼ ਦੀ ਗਿਣਤੀ 'ਚ ਰੋਜ਼ ਕੋਈ ਬਿਜ਼ਨਸਮੈਨ ਹੈ, ਕੋਈ ਨਾਮੀ ਡਾਕਟਰ ਹੈ, ਕੋਈ ਦੁਕਾਨਦਾਰ ਹੈ, ਕੋਈ ਐਗਰੀਕਲਚਰਿਸਟ ਹੈ, ਕੋਈ ਪ੍ਰਾਪਰਟੀ ਡਿਵੈਲਪਰ ਹੈ, ਕੋਈ ਪ੍ਰਾਪਰਟੀ ਰੀਅਲਟਰ ਹੈ, ਹਰੇਕ ਨੂੰ ਹਜ਼ਾਰਾਂ ਦੇ ਕਰੋੜ ਦੀ ਫਰੌਤੀਆਂ ਆ ਰਹੀਆਂ ਔਰ ਟਾਰਗੇਟਡ ਕਿਲਿੰਗਸ ਚੱਲ ਰਹੀਆਂ। ਪਰਸੋਂ ਦੀ ਗੱਲ ਹੈ, ਅਖਬਾਰ 'ਚ ਫਰੰਟ ਪੇਜ ਦੀ ਖਬਰ ਸੀ ਕਿ ਲਖਵੀਰ ਲੰਡਾ ਨੇ ਕਰੋੜ ਰੁਪਈਆ ਤਰਨਤਾਰਨ ਦੇ ਇੱਕ ਬਿਜ਼ਨਸਮੈਨ ਤੋਂ ਮੰਗਿਆ। ਹਾਲਾਤ ਇਹ ਬਣ ਗਏ ਆ ਕਿ ਪੰਜਾਬ ਦੇ ਇੰਡਸਟਰੀਅਲਿਸਟ ਪੰਜਾਬ ਛੱਡ ਭੱਜ ਰਹੇ ਆ, ਭਗਵੰਤ ਮਾਨ ਸਾਹਿਬ ਸੁੱਤੇ ਪਏ ਆ। ਜੇਲ੍ਹਾਂ ਚੋਂ 43,000 ਕਾਲਾਂ, ਆ ਹਾਈ ਕੋਰਟ ਦੀ ਆਬਜ਼ਰਵੇਸ਼ਨ ਹੈ, 43,000 ਕਾਲ ਮੇਡ ਫਰੋਮ ਜੇਲ੍ਹ। ਜੇਲ੍ਹ ਮਿਨਿਸਟਰ ਕੌਣ? ਭਗਵੰਤ ਮਾਨ। ਹੋਮ ਮਿਨਿਸਟਰ ਕੌਣ? ਭਗਵੰਤ ਮਾਨ। ਮਗਰ ਸੁੱਤੇ ਪਏ ਆ। ਅੱਜ ਪੰਜਾਬ ਦੇ ਇੱਕ ਬਾਰਡਰ ਸਟੇਟ ਹੈ ਵਿਦ ਪਾਕਿਸਤਾਨ ਔਰ ਸਾਰੇ ਕਹਿੰਦੇ ਸਿੱਧੂ ਮੂਸੇਵਾਲੇ ਦੇ ਕੇਸ 'ਚ ਜਾਂ ਹੋਰ ਕ੍ਰਾਈਮ 'ਚ ਐਡੇ ਸੋਫਿਸਟੀਕੇਟਡ ਵੈਪਨਸ ਯੂਜ਼ ਹੋਏ ਆ ਜਿਹੜੇ ਪਾਕਿਸਤਾਨ ਤੋਂ ਲਿਆਏ ਗਏ ਆ। ਭਾਈ ਸਾਹਿਬ, ਤੁਸੀਂ ਜਾਗੋਗੇ ਕਦ? ਅੱਜ ਪੰਜਾਬ ਦੀ ਇੰਡਸਟਰੀ ਪੰਜਾਬ ਛੱਡ ਕੇ ਭੱਜ ਰਹੀ ਹੈ ਬਿਕੋਜ਼ ਇੰਨੀ ਲੌਲੈਸਨੈਸ ਹੈ, ਲਾਅ ਐਂਡ ਆਰਡਰ ਦਾ ਕੋਲੈਪਸ ਹੈ। ਇਹ ਇਕੱਲਾ ਪੰਜਾਬ ਦੀ ਵਰੀ ਨਹੀਂ, ਇਹ ਬਾਰਡਰ ਸਿਕਿਉਰਿਟੀ, ਨੈਸ਼ਨਲ ਸਿਕਿਉਰਿਟੀ ਹੁਣ ਕੰਸਰਨ ਬਣਦਾ ਜਾ ਰਿਹਾ ਹੈ ਕਿ ਭਾਈ ਜੇ ਸ਼ਰੇਆਮ ਇੰਨੀਆਂ ਗੱਲਾਂ ਚੱਲ ਰਹੀਆਂ ਨੇ ਤੇ ਇੱਕ ਸਲਮਾਨ ਖਾਨ ਨੂੰ ਤਾਂ ਬਚਾ ਲਓਗੇ, ਮਗਰ ਕਿੰਨੇ ਮਾਵਾਂ ਦੇ ਪੁੱਤ ਮਰਵਾ ਦਿਓਗੇ। ਇਸ ਲਈ ਅੱਜ ਇਟ ਡਿਮਾਂਡਸ ਅ ਸੀਰੀਅਸ ਐਕਸ਼ਨ ਔਰ ਸੀਰੀਅਸ ਇਹਦਾ ਕੋਈ ਬਹੁਤ ਵੱਡੇ ਪੱਧਰ ਤੇ ਕਾਰਵਾਈ ਹੋਵੇ ਔਰ ਜੋ ਕੋਲੈਪਸ ਲਾਅ ਐਂਡ ਆਰਡਰ ਦਾ ਪੰਜਾਬ 'ਚ ਜਾਂ ਹੋਰ ਅੱਜ ਹੋ ਰਿਹਾ, ਅੱਜ ਜੋ ਇੰਟਰਵਿਊ ਆਈ ਹੈ, ਇਹ ਬੜਾ ਚਿੰਤਾ ਦਾ ਵਿਸ਼ਾ। ਆ ਭਗਵੰਤ ਮਾਨ ਦੇ ਨਾਲ ਰਹਿਣ ਵਾਲੇ ਸੱਜੇ ਖੱਬੇ, ਉਮੰਗ ਜਿੰਦਲ ਹੋਮਲੈਂਡ ਡਿਵੈਲਪਰ, ਉਹਨੂੰ ਸਿਕਿਉਰਿਟੀ ਦਿੱਤੀ ਹੈ ਸਾਰਾ ਦਿਨ, ਤਾਂ ਉਹ ਭਗਵੰਤ ਮਾਨ ਨਾਲ ਵਾਈਨ ਐਂਡ ਡਾਈਨ ਕਰਦੇ ਹੋ ਤੁਸੀਂ, ਭਾਈ ਉਹਨੂੰ ਨਹੀਂ ਸੇਫ ਰੱਖ ਪਾ ਰਹੇ। ਆਮ ਚਰਚਾ ਦਾ ਵਿਸ਼ਾ ਕਿ ਉਹਨੇ ਵੀ ਫਰੌਤੀ ਦੇ ਦਿੱਤੀ ਹੈ। ਅਮਨਦੀਪ ਹਸਪੀਟਲ ਹੈ, ਡਾਕਟਰ ਅਵਤਾਰ ਸਿੰਘ ਬੜੇ ਸੀਨੀਅਰ ਡਾਕਟਰ ਨੇ, ਉਹਨਾਂ ਨੇ ਅਖੀਰ 'ਚ ਉਹਨਾਂ ਨੂੰ ਸਿਕਿਉਰਿਟੀ ਦਿੱਤੀ, ਬੁਲਟ ਪ੍ਰੂਫ ਗੱਡੀਆਂ ਦਿੱਤੀਆਂ, ਮਗਰ ਕਹਿੰਦੇ ਅਖੀਰ 'ਚ ਉਹਨਾਂ ਨੇ ਵੀ ਫਰੌਤੀ ਦੇ ਦਿੱਤੀ ਹੈ। ਇਹ ਤਾਂ ਮੈਂ ਉਹ ਕੇਸ ਦਾ ਜ਼ਿਕਰ ਕਰ ਰਿਹਾ ਜਿਹੜੇ ਲੋਕਾਂ ਦੇ ਧਿਆਨ 'ਚ ਆਏ ਆ। ਹਜ਼ਾਰਾਂ ਕੇਸ ਇਹ ਜਿਹੇ ਹੋਰ ਨੇ, ਅੱਜ ਬੱਚਿਆਂ ਨੂੰ ਬਾਹਰ ਭੇਜੀ ਜਾਂਦੇ ਕਿਉਂਕਿ ਪੰਜਾਬ ਦਾ ਹਾਲ ਕੋਈ ਨਹੀਂ। ਔਰ ਇਹ ਜੇਲ੍ਹਾਂ 'ਚ ਬੈਠੇ ਆ ਸਿੱਧੂ ਮੂਸੇਵਾਲੇ ਦੇ ਜਿਹੜੇ ਮੇਨ ਚਸ਼ਮਦੀਦ ਗਵਾਹ ਸਨ ਜਾਂ ਜਿਹੜੇ ਉਸ ਕੇਸ 'ਚ ਇਨਵੋਲਵ ਸੀ, ਉਹਨਾਂ ਨੂੰ ਤਾਂ ਜੇਲ੍ਹਾਂ 'ਚ ਮਰਵਾਤਾ। ਤੇ ਫਿਰ ਕੇਸ ਦਾ ਕੀ ਨਿਕਲੂ? ਜੇ ਲੋਕ ਜੇਲ੍ਹਾਂ 'ਚ ਸੇਫ ਨਹੀਂ, ਜੇ ਲੋਕ ਪੰਜਾਬ 'ਚ ਸੇਫ ਨਹੀਂ, ਤੇ ਤੁਸੀਂ ਸਮਝਦੇ ਹੋ ਕਿ ਬਾਰਡਰ ਸਿਕਿਉਰਿਟੀ ਸੇਫ ਹੋਊਗੀ। ਇਸ ਲਈ ਆਈ ਡਿਮਾਂਡ ਅ ਸੀਰੀਅਸ ਹਾਈ ਲੈਵਲ ਇਨਕੁਆਇਰੀ। ਔਰ ਇਹ ਪਿਛਲੀ ਵਾਰੀ ਵੀ ਜੋ ਜੇਲ੍ਹ 'ਚੋਂ ਇੰਟਰਵਿਊ ਹੋਈ ਸੀ ਲਾਰੈਂਸ ਬਿਸ਼ਨੋਈ ਦੀ, ਉਹ FIR ਭਗਵੰਤ ਨੇ ਨਹੀਂ ਦਰਜ ਕੀਤੀ। ਉਹ FIR ਅਖੀਰ 'ਚ ਹਾਈ ਕੋਰਟ ਦੇ ਆਰਡਰਾਂ ਤੇ ਦਰਜ ਹੋਈ, ਕਹਿਣ ਦਾ ਭਾਵ ਕਿ ਮਿਲੀ ਭੁਗਤਕੀ ਦੀ। ਸੋ ਇਹ ਬੜਾ ਹੀ ਕੰਸਰਨਿੰਗ ਮੁੱਦਾ ਹੈ ਔਰ ਮੈਂ ਚਾਹੂੰਗਾ ਕਿ ਇਹਨੂੰ ਇਮੀਡੀਏਟਲੀ ਐਡਰੈਸ ਕੀਤਾ ਜਾਵੇ ਕਿਉਂਕਿ ਇਹ ਪੰਜਾਬ ਦੀ ਇਕੋਨਮੀ ਨੂੰ, ਪੰਜਾਬ ਦੀ ਇੰਡਸਟਰੀ ਨੂੰ, ਪੰਜਾਬ ਦੀ ਭਾਈਚਾਰਕ ਸਾਂਝ ਨੂੰ ਇਹ ਬਹੁਤ ਵੱਡਾ, ਪੰਜਾਬ ਦੀ ਬਾਰਡਰ ਸਿਕਿਉਰਿਟੀ ਨੂੰ ਬਹੁਤ ਵੱਡਾ ਖਤਰਾ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਇਲੈਕਟ੍ਰੋਨਿਕ VOTING ਮਸ਼ੀਨ ਬਲੈਕ ਬਾਕਸ ਹਨ ਜਿਨ੍ਹਾਂ ਦੀ ਜਾਂਚ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਹੈ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਵਿੱਚ ਚੋਣ ਪ੍ਰਕਿਰਿਆ ਨੂੰ ਲੈ ਕੇ ਗੰਭੀਰ ਚਿੰਤਾਵਾਂ ਜਤਾਈਆਂ ਜਾ ਰਹੀਆਂ ਹਨ। ਰਾਹੁਲ ਗਾਂਧੀ ਦੀ ਇਹ ਪ੍ਰਤੀਕਿਰਿਆ ਤਕਨੀਕੀ ਦਿੱਗਜ ਐਲਨ ਮਸਕ ਦੀ ਉਸ ਟਿੱਪਣੀ ਤੇ ਆਈ ਹੈ ਜਿਸ ਵਿੱਚ ਉਹਨਾਂ ਨੇ EVM ਦੀ ਦੁਰਵਰਤੋਂ ਤੇ ਸਵਾਲ ਉਠਾਇਆ ਸੀ। ਰਾਹੁਲ ਗਾਂਧੀ ਨੇ ਐਕਸ ਉੱਤੇ ਪੋਸਟ ਵਿੱਚ ਕਿਹਾ ਕਿ ਜਦੋਂ ਅਦਾਰਿਆਂ ਦੀ ਜਵਾਬਦੇਹੀ ਹੀ ਨਹੀਂ ਹੁੰਦੀ ਤਾਂ ਜਮਹੂਰੀਅਤ ਸਿਰਫ ਇੱਕ ਦਿਖਾਵਾ ਬਣ ਕੇ ਰਹਿ ਜਾਂਦੀ ਹੈ ਅਤੇ ਹੇਰਾਫੇਰੀ ਦਾ ਖਦਸ਼ਾ ਵੱਧ ਜਾਂਦਾ ਹੈ। ਇਸ ਪੋਸਟ ਨਾਲ ਰਾਹੁਲ ਨੇ ਮੀਡੀਆ ਰਿਪੋਰਟ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੁੰਬਈ ਦੇ ਉੱਤਰ ਪੱਛਮ ਤੋਂ 48 ਵੋਟਾਂ ਨਾਲ ਜੇਤੂ ਰਹੇ ਸ਼ਿਵ ਸੈਨਾ ਦੇ ਇੱਕ ਉਮੀਦਵਾਰ ਦੇ ਰਿਸ਼ਤੇਦਾਰ ਕੋਲ ਇੱਕ ਫੋਨ ਅਜਿਹਾ ਹੈ ਜਿਸ ਨਾਲ EVM ਨੂੰ ਖੋਲ੍ਹਿਆ ਜਾ ਸਕਦਾ ਹੈ। ਅਮਰੀਕਾ ਵਿੱਚ ਸਿੱਖ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਵਿੱਚ ਕਥਿਤ ਤੌਰ ਤੇ ਸ਼ਾਮਿਲ ਹੋਣ ਕਾਰਨ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਹੁਣ ਅਮਰੀਕੀ ਅਦਾਲਤ ਵਿੱਚ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਉਸਨੇ ਆਪਣੇ ਤੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਕਿਹਾ ਕਿ ਦੇਸ਼ ਆਪਣੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰੇਗਾ। ਦੱਸ ਦਈਏ ਕਿ ਗੁਪਤਾ ਨੂੰ ਨਿਊਯਾਰਕ ਵਿੱਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਿਲ ਹੋਣ ਲਈ ਅਮਰੀਕੀ ਸਰਕਾਰ ਦੀ ਅਪੀਲ ਤੇ 30 ਜੂਨ 2023 ਨੂੰ ਚੈੱਕ ਗਣਰਾਜ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਇਸ ਮਹੀਨੇ 14 ਜੂਨ ਨੂੰ ਅਮਰੀਕਾ ਹਵਾਲੇ ਕੀਤਾ ਗਿਆ। ਗੁਪਤਾ ਦੇ ਅਟਾਰਨੀ ਜੈਫਰੀ ਅਨੁਸਾਰ ਅੱਜ ਉਹ ਆਪਣੀ ਪਹਿਲੀ ਪੇਸ਼ੀ ਲਈ ਮੈਨਹਟਨ ਸੰਘੀ ਅਦਾਲਤ ਵਿੱਚ ਮੈਜਿਸਟ੍ਰੇਟ ਜੱਜ ਜੇਮਸ ਕੋਰਟ ਦੇ ਸਾਹਮਣੇ ਪੇਸ਼ ਹੋਇਆ ਜਿੱਥੇ ਉਸਨੇ ਆਪਣੇ ਤੇ ਲੱਗੇ ਦੋਸ਼ ਨਹੀਂ ਮੰਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਕੰਗਣਾ ਰਣੌਤ ਕਾਂਡ ਦੀ ਬਦੌਲਤ ਹਿਮਾਚਲ ਵਿੱਚ ਅਤੇ ਹੋਰ ਸੂਬਿਆਂ ਵਿੱਚ ਪੰਜਾਬੀਆਂ ਤੇ ਸਿੱਖ ਕੌਮ ਵਿਰੁੱਧ ਪੈਦਾ ਕੀਤੀ ਜਾ ਰਹੀ ਸਾਜ਼ਿਸ਼ੀ ਨਫ਼ਰਤ ਤੁਰੰਤ ਬੰਦ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲੀ ਐਕਟਰੈਸ ਤੋਂ MP ਬਣੀ ਕੰਗਣਾ ਰਣੌਤ ਦੇ ਚੰਡੀਗੜ੍ਹ ਹਵਾਈ ਅੱਡੇ ਵਿਖੇ ਵਾਪਰੇ ਦੁਖਾਂਤ ਦੀ ਬਦੌਲਤ ਜੋ ਸਾਜ਼ਿਸ਼ੀ ਢੰਗ ਨਾਲ ਹਿਮਾਚਲ ਵਿੱਚ ਅਤੇ ਹੋਰ ਸੂਬਿਆਂ ਵਿੱਚ ਸਰਬੱਤ ਦਾ ਭਲਾ ਲੋੜਨ ਵਾਲੇ ਪੰਜਾਬੀ ਅਤੇ ਸਿੱਖ ਕੌਮ ਵਿਰੁੱਧ ਜਾਣਬੁੱਝ ਕੇ ਮਾਹੌਲ ਤਿਆਰ ਕਰਦੇ ਹੋਏ ਹਿਮਾਚਲ ਵਿੱਚ ਪੰਜਾਬੀਆਂ ਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਹਮਲੇ ਕੀਤੇ ਜਾ ਰਹੇ ਹਨ। ਜੇਕਰ ਇਸ ਨੂੰ ਹੁਕਮਰਾਨਾਂ ਨੇ ਸਹੀ ਸਮੇਂ ਤੇ ਰੋਕਣ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਤੋਂ ਅਣਗਹਿਲੀ ਕੀਤੀ ਤਾਂ ਹਿਮਾਚਲ ਦੇ ਹੀ ਨਹੀਂ ਸਮੁੱਚੇ ਇੰਡੀਆ ਦੇ ਹਾਲਾਤ ਅਤਿ ਵਿਸਫੋਟਕ ਹੋ ਜਾਣਗੇ ਜਿਸ ਉੱਤੇ ਹੁਕਮਰਾਨ ਫੌਜੀ ਅਤੇ ਪੁਲਿਸ ਤਾਕਤ ਹੁੰਦੇ ਹੋਏ ਵੀ ਕਾਬੂ ਪਾਉਣ ਤੋਂ ਅਸਮਰੱਥ ਹੋ ਜਾਣਗੇ। ਇਸ ਲਈ ਅਜਿਹੇ ਹਾਲਾਤ ਬਣਨ ਉਸ ਤੋਂ ਪਹਿਲਾਂ ਹੀ ਇੰਡੀਆ ਦੇ ਗ੍ਰਹਿ ਵਜ਼ੀਰ ਅਮਿਤ ਸ਼ਾਹ ਨੂੰ ਚਾਹੀਦਾ ਹੈ ਕਿ ਹਿਮਾਚਲ ਵਿੱਚ 2 ਦਿਨ ਪਹਿਲੇ ਇੱਕ ਵਿਦੇਸ਼ੀ ਪੰਜਾਬੀ ਪਰਿਵਾਰ ਸਰਦਾਰ ਕਵਲਜੀਤ ਸਿੰਘ ਉਸ ਦੇ ਭਰਾ ਤੇ ਉਸ ਦੀ ਪਤਨੀ ਉੱਤੇ ਹਿਮਾਚਲੀਆਂ ਵੱਲੋਂ ਕੰਗਣਾ ਰਣੌਤ ਦੇ ਮੁੱਦੇ ਨੂੰ ਲੈ ਕੇ ਮੰਦਭਾਵਨਾ ਅਧੀਨ ਕੀਤੇ ਗਏ ਜਾਨਲੇਵਾ ਹਮਲੇ ਅਧੀਨ ਸਬੰਧਤ ਅੰਮ੍ਰਿਤਸਰ ਦੇ ਪਰਿਵਾਰ ਦੇ ਜ਼ਖਮੀ ਹੋਣ ਅਤੇ ਇਸ ਦੁਖਾਂਤ ਉਪਰੰਤ ਸਮੁੱਚੇ ਹਿਮਾਚਲ ਤੇ ਇੰਡੀਆ ਵਿੱਚ ਪੈਦਾ ਹੋ ਰਹੇ ਹਾਲਾਤਾਂ ਉੱਤੇ ਗਹਿਰਾ ਦੁੱਖ ਜ਼ਾਹਰ ਕਰਦੇ ਹੋਏ ਅਤੇ ਇਸ ਵਿਸ਼ੇ ਤੇ ਫੌਰੀ ਕਾਨੂੰਨੀ ਅਮਲ ਕਰਦੇ ਹੋਏ ਇਸ ਨੂੰ ਤੁਰੰਤ ਰੋਕਣ ਅਤੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜੋ ਅੱਜ ਚੰਡੀਗੜ੍ਹ ਦੇ ਇੱਕ ASI ਅਧਿਕਾਰੀ ਦਾ ਡਲਹੌਜ਼ੀ ਵਿਖੇ ਉਹਨਾਂ ਫਿਰਕੂ ਲੋਕਾਂ ਵੱਲੋਂ ਹਮਲਾ ਕਰਕੇ ਜ਼ਖਮੀ ਕੀਤਾ ਗਿਆ ਹੈ, ਇਹ ਕਾਰਵਾਈ ਇੱਕ ਪੁਲਿਸ ਅਧਿਕਾਰੀ ਦੀ ਨਿਗਰਾਨੀ ਹੇਠ ਉੱਥੋਂ ਦੇ ਸ਼ਰਾਰਤੀ ਅਨਸਰਾਂ ਵੱਲੋਂ ਕਰਨਾ ਹੋਰ ਵੀ ਦੁਖਦਾਇਕ ਹੈ ਜਿਸ ਤੋਂ ਪ੍ਰਤੱਖ ਹੈ ਕਿ ਪੰਜਾਬੀਆਂ ਤੇ ਸਿੱਖਾਂ ਵਿਰੁੱਧ ਜਾਣਬੁੱਝ ਕੇ ਕੰਗਣਾ ਰਣੌਤ ਦੇ ਮੁੱਦੇ ਨੂੰ ਲੈ ਕੇ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਅਜਿਹੀ ਸਾਜ਼ਿਸ਼ ਨੂੰ ਅਮਲੀ ਰੂਪ ਦੇਣ ਵਾਲੇ ਅਧਿਕਾਰੀ ਤੇ ਸ਼ਰਾਰਤੀ ਅਨਸਰ ਨੂੰ ਇਹ ਬਿਲਕੁਲ ਵੀ ਗਿਆਨ ਨਹੀਂ ਕਿ ਇਸ ਅਮਲ ਨਾਲ ਸਮੁੱਚੇ ਇੰਡੀਆ ਵਿੱਚ ਹਾਲਾਤ ਵੱਡੇ ਵਿਸਫੋਟਕ ਬਣ ਜਾਣਗੇ। ਇਸ ਲਈ ਜਿੰਨੀ ਜਲਦੀ ਹੋ ਸਕੇ ਇਸ ਮੰਦਭਾਗੇ ਵਾਧੇ ਰੁਝਾਨ ਨੂੰ ਸਖਤੀ ਨਾਲ ਰੋਕਿਆ ਜਾਵੇ। ਪੰਜਾਬੀਆਂ ਤੇ ਸਿੱਖ ਕੌਮ ਵਿਰੁੱਧ ਨਫ਼ਰਤ ਪੈਦਾ ਕਰਨ ਵਾਲੇ ਸ਼ਰਾਰਤੀ ਅਨਸਰਾਂ ਤੇ ਉਹਨਾਂ ਤੇ ਹਮਲੇ ਕਰਨ ਵਾਲੇ ਫਿਰਕੂਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਹਾਲਾਤ ਹੁਕਮਰਾਨਾਂ ਤੋਂ ਬੇਕਾਬੂ ਨਾ ਹੋ ਸਕਣ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਮਿਤ ਸ਼ਾਹ ਗ੍ਰਹਿ ਵਜ਼ੀਰ ਇੰਡੀਆ ਦੀ ਹਕੂਮਤ ਹਿਮਾਚਲ ਦੀ ਹਕੂਮਤ ਇਸ ਵਿਸ਼ੇ ਤੇ ਤੁਰੰਤ ਅਮਲੀ ਕਾਰਵਾਈ ਕਰਨਗੇ। ਦੱਸਣਯੋਗ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬੀਤੇ ਦਿਨੀ ਹਿਮਾਚਲ ਵਿੱਚ ਵਾਪਰੇ ਦੁਖਾਂਤ ਦੇ ਮੁੱਦੇ ਨੂੰ ਲੈ ਕੇ ਹਿਮਾਚਲ ਦੇ ਮੁੱਖ ਮੰਤਰੀ ਸ਼੍ਰੀ ਸੁਖਵਿੰਦਰ ਸੁਖੂ ਅਤੇ ਹਰਿਆਣਾ ਦੇ ਕੈਥਲ ਵਿਖੇ ਸਰਦਾਰ ਸੁਖਵਿੰਦਰ ਸਿੰਘ ਨੂੰ ਕੁੱਟਮਾਰ ਕਰਕੇ ਜ਼ਖਮੀ ਕਰਨ ਦੇ ਵਿਸ਼ੇ ਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੂੰ ਪਹਿਲੇ ਹੀ ਵੱਡੇ ਰੋਸ ਭਰੇ ਪੱਤਰ ਲਿਖਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਤੇ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ ਤਾਂ ਕਿ ਇਹ ਸਰਕਾਰਾਂ ਕਾਨੂੰਨੀ ਵਿਵਸਥਾ ਨੂੰ ਸਹੀ ਸਮੇਂ ਤੇ ਕਾਬੂ ਰੱਖ ਸਕਣ ਤੇ ਮਾਹੌਲ ਅਮਨਮਈ ਬਣਿਆ ਰਹੇ। ਮੈਡੀਕਲ ਦਾਖਲਾ ਪ੍ਰੀਖਿਆ ਨੀਟ UG 2024 ਬਾਰੇ ਅੱਜ ਸੁਪਰੀਮ ਕੋਰਟ ਵਿੱਚ ਮੁੜ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ ਨੇ ਕੌਮੀ ਪ੍ਰੀਖਿਆ ਏਜੰਸੀ ਨੂੰ ਝਾੜ ਪਾਉਂਦਿਆਂ ਕਿਹਾ ਕਿ ਜੇ ਕਿਸੇ ਵੱਲੋਂ ਵੀ 1% ਦੀ ਵੀ ਲਾਪਰਵਾਹੀ ਹੋਈ ਹੈ ਤਾਂ ਉਸ ਨਾਲ ਪੂਰੀ ਤਰ੍ਹਾਂ ਨਜਿੱਠਿਆ ਜਾਵੇ। ਬੱਚਿਆਂ ਨੇ ਪ੍ਰੀਖਿਆ ਦੀ ਤਿਆਰੀ ਕੀਤੀ ਹੈ ਤੇ ਉਹਨਾਂ ਦੀ ਮਿਹਨਤ ਨੂੰ ਨਹੀਂ ਭੁੱਲ ਸਕਦੇ। ਸੁਪਰੀਮ ਕੋਰਟ ਨੇ ਇਹ ਗੱਲ ਉਦੋਂ ਕਹੀ ਜਦੋਂ ਉਹ ਸਾਰੇ ਵਿਦਿਆਰਥੀਆਂ ਲਈ ਨੀਟ 2024 ਨੂੰ ਰੱਦ ਕਰਨ ਅਤੇ ਨੀਟ ਦੁਬਾਰਾ ਕਰਵਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਤੇ ਸੁਣਵਾਈ ਕਰ ਰਹੇ ਸਨ। ਇਸ ਦੌਰਾਨ ਅਦਾਲਤ ਨੇ NTA ਨੂੰ ਕਿਹਾ ਕਿ ਪ੍ਰੀਖਿਆ ਕਰਵਾਉਣ ਵਾਲੀ ਏਜੰਸੀ ਹੋਣ ਦੇ ਨਾਤੇ ਤੁਹਾਨੂੰ ਨਿਰਪੱਖ ਹੋਣਾ ਚਾਹੀਦਾ ਹੈ। ਜੇ ਕੋਈ ਗਲਤੀ ਹੋਈ ਹੈ ਤਾਂ ਗਲਤੀ ਮੰਨੋ ਅਤੇ ਦੱਸੋ, ਅਸੀਂ ਇਹ ਕਾਰਵਾਈ ਕਰ ਰਹੇ ਹਾਂ। ਘੱਟੋ ਘੱਟ ਇਸ ਨਾਲ ਤੁਹਾਡੇ ਤੇ ਲੋਕਾਂ ਦਾ ਭਰੋਸਾ ਵਧੇਗਾ। ਜਸਟਿਸ ਵਿਕਰਮ ਨਾਥ ਅਤੇ ਜਸਟਿਸ SVN ਭੱਟੀ ਦੇ ਛੁੱਟੀ ਵਾਲੇ ਬੈਂਚ ਨੇ ਕੇਂਦਰ ਸਰਕਾਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਪੇਸ਼ ਹੋਏ ਵਕੀਲਾਂ ਨੂੰ ਕਿਹਾ, ਸੋਚੋ ਜੇਕਰ ਵਿਵਸਥਾ ਨਾਲ ਧੋਖਾਧੜੀ ਕਰਨ ਵਾਲਾ ਕੋਈ ਡਾਕਟਰ ਬਣ ਜਾਂਦਾ ਹੈ, ਉਹ ਸਮਾਜ ਲਈ ਕਿੰਨਾ ਖਤਰਨਾਕ ਹੋਵੇਗਾ।
ਅਰਮੀਨੀਆ ਦੀ ਜੇਲ੍ਹ ਵਿੱਚ ਬੰਦ ਦਰਜਨ ਭਾਰਤੀ ਨੌਜਵਾਨਾਂ ਦੀ ਵੀਡੀਓ ਸਾਹਮਣੇ ਆਉਣ ਤੋਂ ਕੁਝ ਦਿਨ ਬਾਅਦ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ ਨੇ ਉਹਨਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਘਰਾਂ ਨਾਲ ਸੰਪਰਕ ਕੀਤਾ ਹੈ। ਉਹ ਕਥਿਤ ਤੌਰ ਤੇ ਫਰਵਰੀ-ਮਾਰਚ ਦੇ ਆਸ-ਪਾਸ ਗੈਰ-ਕਾਨੂੰਨੀ ਤੌਰ ਤੇ ਅਰਮੀਨੀਆ-ਜਾਰਜੀਆ ਸਰਹੱਦ ਪਾਰ ਕਰ ਰਹੇ ਸਨ। ਇਸ ਦੌਰਾਨ ਅਰਮੀਨੀਆ ਦੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਸੀਚੇਵਾਲ ਨੇ ਕੁਝ ਦਿਨ ਪਹਿਲਾਂ ਇਹਨਾਂ ਨੌਜਵਾਨਾਂ ਦੀ ਵੀਡੀਓ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤੀ ਸੀ। ਬਹੁਤੇ ਨੌਜਵਾਨ ਪਿਛਲੇ 3 ਮਹੀਨਿਆਂ ਤੋਂ ਜੇਲ੍ਹ ਵਿੱਚ ਬੰਦ ਹਨ ਅਤੇ ਉੱਥੇ ਮੁਕੱਦਮੇ ਚੱਲ ਰਹੇ ਹਨ। ਵੀਡੀਓ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਡਰ ਹੈ ਕਿ ਉਹਨਾਂ ਨੂੰ 3 ਤੋਂ 6 ਸਾਲ ਦੀ ਸਜ਼ਾ ਹੋ ਸਕਦੀ ਹੈ ਤੇ ਉਹਨਾਂ ਨੇ ਭਾਰਤ ਸਰਕਾਰ ਤੋਂ ਮਦਦ ਮੰਗੀ ਹੈ। ਹੁਣ ਤੱਕ ਇਹਨਾਂ ਵਿੱਚੋਂ ਸਿਰਫ 7 ਦੀ ਪਛਾਣ ਹੋਈ ਹੈ। ਸੀਚੇਵਾਲ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਇਹਨਾਂ ਨੌਜਵਾਨਾਂ ਦੀ ਰਿਹਾਈ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਉਹਨਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਫਰਜ਼ੀ ਟਰੈਵਲ ਏਜੰਟਾਂ ਤੋਂ ਸੁਚੇਤ ਰਹਿਣ ਅਤੇ ਆਪਣੀ ਜਾਨ ਨੂੰ ਖਤਰੇ ਵਿੱਚ ਨਾ ਪਾਉਣ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਉਹਨਾਂ ਦੀ ਸਰਕਾਰ ਨਸ਼ਿਆਂ ਦੀ ਅਲਾਮਤ ਨੂੰ ਖਤਮ ਕਰਨ ਲਈ ਨਵੇਂ ਕਦਮ ਚੁੱਕ ਰਹੀ ਹੈ। ਵੋਟਰਾਂ ਨੂੰ ਲੁਭਾਉਣ ਲਈ ਪਿਛਲੇ 3 ਮਹੀਨਿਆਂ ਦੌਰਾਨ ਸੂਬੇ ਵਿੱਚ ਨਕਦੀ ਅਤੇ ਨਸ਼ਿਆਂ ਦੇ ਵਹਾਅ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਹਨਾਂ ਕਿਹਾ ਕਿ ਚੋਣ ਜ਼ਾਬਤਾ ਹੁਣ ਖਤਮ ਹੋ ਗਿਆ ਹੈ। ਸੂਬਾ ਸਰਕਾਰ ਪੁਲਿਸ ਅਧਿਕਾਰੀਆਂ ਤੇ ਤਸਕਰਾਂ ਵਿਚਾਲੇ ਗੱਠਜੋੜ ਖਿਲਾਫ ਕਾਰਵਾਈ ਲਈ ਤਿਆਰ ਹੈ। ਉਹਨਾਂ ਕਿਹਾ ਕਿ ਨਸ਼ੇ ਗੁਜਰਾਤ ਤੋਂ ਪੰਜਾਬ ਵਿੱਚ ਆਉਂਦੇ ਹਨ, ਪਰ ਇਸ ਮਾਮਲੇ ਵਿੱਚ ਸੂਬੇ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਹਨਾਂ ਅੱਜ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਡੀਜੀਪੀ ਪੰਜਾਬ ਨੂੰ ਹਰੇਕ ਥਾਣੇ ਵਿੱਚ ਹੇਠਲੇ ਦਰਜੇ ਦੇ ਅਧਿਕਾਰੀਆਂ ਦਾ ਤੁਰੰਤ ਤਬਾਦਲਾ ਕਰਨ ਲਈ ਕਿਹਾ ਹੈ। ਅਜਿਹੇ 10,000 ਤੋਂ ਵੱਧ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜੇ ਕੋਈ ਵੀ ਪੁਲਿਸ ਅਧਿਕਾਰੀ ਨਸ਼ੇ ਦੇ ਨਾਜਾਇਜ਼ ਕਾਰੋਬਾਰ ਵਿੱਚ ਸ਼ਾਮਲ ਨਿਕਲਿਆ ਤਾਂ ਉਸ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ।